ਤੁਹਾਡਾ ਕੀ ਨਾਂ ਆ ਬਾਬਾ ਜੀ? ਮੇਰਾ ਨਾਂ ਹਰਬੰਸ। ਪਿਤਾ ਜੀ ਦਾ ਕੀ ਨਾਂ ਸੀਗਾ? ਫਕੀਰ ਚੰਦ। ਤੇ ਬਾਬਾ ਜੀ ਇਸ ਵੇਲੇ ਰਹਿੰਦੇ ਤੁਸੀਂ ਰਾਮਪੁਰ ਬਿਲੜੋਂ ਵਿੱਚ, ਤੇ ਜਨਮ ਕਿੱਥੇ ਹੋਇਆ ਸੀ? ਜਨਮ ਹੈਗਾ ਇੱਥੇ ਦਾ ਹੀ। ਅੱਛਾ, ਇੱਥੇ ਦਾ ਹੀ ਆ। ਤੇ 6 ਮਹੀਨੇ ਦਾ ਸੀਗਾ ਬਹਿ ਗਏ ਲੈਲਪੁਰ। ਲਾਇਲਪੁਰ ਚਲ ਗਏ, ਠੀਕ ਹੈ। ਲੈਲਪੁਰ ਰਹਿੰਦੇ ਸੀ। ਕਿਹੜਾ ਚੱਕ ਸੀ ਉਹ? 105 ਤੱਕ ਬੰਗਾ ਭਗਤ ਸਿੰਘ ਵਾਲਾ, ਭਗਤ ਸਿੰਘ ਸ਼ਹੀਦ ਵਾਲਾ। ਜਦੋਂ ਭਗਤ ਸਿੰਘ ਉਹਨਾਂ ਨੂੰ ਫਾਂਸੀ ਹੋਈ ਆ, ਹਾਂ ਤੁਹਾਨੂੰ ਚੇਤਾ ਉਸ ਦਿਨ ਦਾ? ਹਾਂ, ਮੈਂ ਕਿਹਾ ਇਹਨਾਂ ਨੇ ਛੋਟੇ ਛੋਟੇ ਉਹਨਾਂ ਦੇ ਦਰਵਾਜ਼ੇ ਉਹਨੇ ਖੇਡਦੇ ਸੀ। ਉਹ ਸੁਨੇਹਾ ਆਇਆ ਵੀ ਭਗਤ ਸਿੰਘ ਨੂੰ ਫਾਂਸੀ ਹੋ ਗਈ। ਭਗਤ ਸਿੰਘ 6-7 ਭਰਾ ਦੇ, ਭਗਤ ਸਿੰਘ, ਕੁਲਵੀਰ, ਰਣਵੀਰ, 2 ਭਰਾ ਮੇਰੇ ਨਾਲ ਪੜ੍ਹਦੇ ਸੀ। ਤੁਸੀਂ ਭਗਤ ਸਿੰਘ ਉਹਨਾਂ ਨੂੰ ਦੇਖਿਆ ਸੀ? ਹਾਂ, ਭਗਤ ਸਿੰਘ ਦੇਖਿਆ। ਭਗਤ ਸਿੰਘ ਸਾਰਿਆਂ ਭਰਾਵਾਂ 6 ਭਰਾਵਾਂ ਨਾਲ ਮਧਰਾ ਸੀ। ਵਾਹ, ਬਾਕੀ ਸਾਰੇ ਬੜੇ ਬੜੇ ਕੋਲੇ ਦਾ ਲੱਗਦੇ ਆਰੀਏ ਦੇ, ਆਰੀਆ ਸਮਾਜੀ ਸੀ। ਆਰੀਆ। ਉਹਨਾਂ ਦੀ ਕਿਆ ਦੇਖਾ ਜੀ, ਉਹਦਾ ਆਪਣੇ ਜਾਨ ਕੋਈ ਨਹੀਂ ਦਿੰਦਾ ਜਿੱਦਾਂ ਭਗਤ ਸਿੰਘ ਜਾਂ ਜਾਨ ਦਿੱਤੀ ਆ ਕੋਈ ਨਹੀਂ ਦਿੰਦਾ। ਤੁਹਾਨੂੰ ਇਸ ਗੱਲ ਦਾ ਮਾਣ ਆ ਹਾਂ ਕਿ ਤੁਸੀਂ ਵੀ ਉਸ ਚੱਕ ਦੇ ਵਿੱਚ ਰਹੇ ਆ ਜਿੱਥੇ ਭਗਤ ਸਿੰਘ ਸੀਗਾ? ਹਾਂ, ਹੁਣ ਤੱਕ ਮੇਲਾ ਲੱਗਦਾ, ਫੜਾ ਬਣਿਆ ਆ। ਹਰ ਸਾਲ ਮੇਲਾ ਲੱਗਦਾ ਭਗਤ ਸਿੰਘ ਦਾ। ਪਿੰਡ ਦੇ ਦੁਆਲੇ ਚੱਕਰ ਕਰਦੇ ਆ। ਤਕੜੇ ਜ਼ਿਮੀਂਦਾਰ ਸੀਗੇ ਇਹ ਬੰਦੇ? ਹਾਂ, 12 ਖੇਤ ਆ ਉੱਥੇ, ਅੱਧਾ ਬਰਬਰ ਬਾਗ। ਉਹ ਵੀ ਸੁਧਾ ਬਾਗ ਹੈ ਯਾਰ, ਸੁਧਾ ਬਾਗ ਲਾਇਆ ਉੱਥੇ। ਸਕੂਲ ਚੌਥੀ ਤਾਈਂ, ਫਿਰ ਆਵਾਗਤ ਬੰਗਲੇ ਪੜ੍ਹੇ। ਆਵਾਗਤ ਬੰਗਲੇ, ਠੀਕ ਹੈ ਜੀ। ਆਵਾਗਤ ਬੰਗਲੇ, ਸੁਰਜਨਪੁਰਾ। ਤੁਹਾਡਾ ਦੋਸਤ ਕੌਣ ਸੀਗਾ ਭਗਤ ਸਿੰਘ ਦਾ? ਕਿਹੜਾ ਭਰਾ? ਰਣਵੀਰ, ਕੁਲਤਾਰ, ਰਣਵੀਰ, ਰਜਿੰਦਰ ਰਣਵੀਰ, 2 ਮੇਰੇ ਨਾਲ ਪੜ੍ਹੇ। ਚੌਥੀ ਮੈਂ ਤਾਂ ਛੋਟਾ ਸੀਗਾ ਤਾਂ ਨਿਆਣੇ ਹੁੰਦੇ। ਉਸ ਵੇਲੇ ਉਹ ਕੈਦ ਦੇ 'ਚ ਸੀ। ਕੈਦ 'ਚ ਸੀ ਉਹ? ਹਾਂ, ਉਸ ਵੇਲੇ ਕੈਦ 'ਚ ਸੀਗੇ। ਉਹਨਾਂ ਦਾ ਬਾਪ ਕਹਿ ਉਹਨੂੰ ਮੈਸਾਂ ਨੇ 100 ਮੈਸ ਬਹਿ ਕੇ ਦਿੱਤੀ। 100 ਗਾਂ ਖਸਰੀਆਂ ਨਾਲ, ਜ਼ਮੀਨ ਲਾਹੌਰ ਦੇ ਨਾਲ, ਖਸਰੀਆਂ ਜੀ ਜੀ, ਲਾਹੌਰ ਨਾਲ 100 ਗਾਂ ਜ਼ਮੀਨ ਉੱਥੇ ਲਈ। ਉਹਦੇ ਬਾਪ ਨੇ ਮੈਸਾਂ ਲਈਆਂ ਤੇ ਇਹ ਇੱਧਰ ਛੱਡਦੇ ਲੈਮ ਛੱਡਦੇ ਮੈਸਾਂ ਚਾਰਿਆ ਕਰ। ਮੈਸਾਂ ਛੱਡਦੀਆਂ ਨਾਲ ਨੌਕਰ ਰੱਖ ਦਿੱਤੇ। ਬਹੁਤ ਬੜਾ ਕੰਮ ਕਰਕੇ ਦਿੱਤਾ ਉਹਨੂੰ। ਉਹ ਕਹਿੰਦਾ ਨਹੀਂ, ਮੈਂ ਤਾਂ ਕਹਿੰਦਾ ਇੱਦਾਂ ਹੀ 3-4 ਚੌਂ ਹੀ ਟੋਲੀ ਸੀ। ਭਗਤ ਸਿੰਘ, ਸੁਖਦੇਵ, 5 ਬੰਦੇ ਇਕੱਠੇ ਹੋਏ। ਅੰਗਰੇਜ਼ ਦੀ ਟੋਪੀ ਲੈ ਕੇ ਉਹਨਾਂ ਦੀ ਸੁਸਾਇਟੀ ਦੇ ਵਿੱਚ ਜਾ ਬੈਠਾ। ਤਾਂ ਬੰਬ ਮਾਰਿਆ। ਤਾਂ ਬੰਬ ਮਾਰ ਕੇ ਉੱਥੇ ਫੜ ਹੋ ਗਿਆ। ਕਹਿੰਦਾ ਫੜ ਤਾਂ ਹੋਣਾ ਹੀ ਹੈ। ਫੜ ਹੋ ਗਿਆ। ਹੈਡ ਲੈ ਕੇ ਮਜਲਿਸ ਵਿੱਚ ਜਾ ਕੇ ਬੈਠ ਸਕੋ। ਨਹੀਂ ਉੱਦਾਂ ਉਹਨੂੰ ਮੌਕਾ ਤਾਂ ਮਿਲਦਾ। ਜਦ ਫਾਂਸੀ ਹੋਈ ਜਦ ਤਾਂ ਛੋਟੇ ਸੀ। ਇਹਦਾ ਮਤਲਬ ਤੁਹਾਡਾ ਜਨਮ ਆ 2022 ਦਾ ਆ। ਤੁਹਾਡੇ ਬਜ਼ੁਰਗਾਂ ਦਾ ਕੰਮ? ਸਾਡੇ ਬਜ਼ੁਰਗਾਂ ਦਾ ਕੰਮ ਲੱਕੜੀ ਦਾ, ਪਹੀਏ ਬਣਾਉਣੇ, ਗੱਡੀਆਂ ਦੇ ਪਹੀਏ। ਸੇਪੀ ਦਾ ਕੰਮ ਸੀ? ਸੇਪੀ ਦੇ ਮਗਰੋਂ ਕੀ ਉਹ ਇਹ 2 ਭਰਾ ਮੇਰੇ ਨਾਲ ਪੜ੍ਹਦੇ। ਜਿਹੜੇ ਬੜੇ ਸੀ ਕੁਲਤਾਰ, ਕੁਲਵੀਰ, ਤਾਰਾਂ ਤੋੜ ਦੇਣੀਆਂ ਸਾਰੀਆਂ ਲੈਣਾ ਰਾਤ ਨੂੰ। ਗੌਰਮੈਂਟ ਨੂੰ ਤੰਗ ਕਰਨਾ। ਅੱਛਾ, ਉਹ ਵੀ ਇੱਦਾਂ ਹੀ ਕਰਦੇ ਸੀ ਤੰਗ? ਹਾਂ, 2 ਸਫਾਈ ਰਹਿੰਦੇ ਸੀ ਨਗਰ ਇਹਨਾਂ ਦੇ। ਬਾਬੇ ਉਸ ਪਿੰਡ 'ਚ ਮੁਸਲਮਾਨ ਵੀ ਸੀਗੇ? ਉਹਨਾਂ ਨੇ ਮੌਲਾ ਤੇਲੀ, ਬਖਸ਼ੀ ਤੇਲੀਆਂ ਦੇ। ਮੌਲਾ ਤੇਲੀ, ਹਾਂ, ਬਖਸ਼ਾ। ਤੇ ਤਕੜਾ ਜ਼ਿਮੀਂਦਾਰ ਕੌਣ ਸੀ ਉੱਥੇ? ਤਕੜਾ ਜ਼ਿਮੀਂਦਾਰ ਸਰਦਾਰ ਮੰਗਲ ਸਿੰਘ ਖਟਕੜਾਂ ਦੇ। ਅੱਛਾ, ਦਿਲਬਾਗ ਸਿੰਘ ਦਾ ਡਿਪਟੀ ਕਮਿਸ਼ਨਰ ਖਟਕੜਾਂ ਦਾ। ਬਾਬਾ ਜੀ ਉਹਨਾਂ ਦਾ ਘਰ ਯਾਦ ਹੈ ਤੁਹਾਨੂੰ, ਭਗਤ ਸਿੰਘ ਉਹਨਾਂ ਦਾ? ਹਾਂ, ਭਗਤ ਸਿੰਘ ਦਾ ਘਰ ਯਾਦ ਨਹੀਂ। ਅਸੀਂ ਰਹਿੰਦੇ ਇੱਥੇ ਨੇ ਛੋਟੇ। 1947 ਦੇ ਵਿੱਚ ਕਿੱਦਾਂ ਉਜੜੇ ਉੱਥੋਂ? ਅਸੀਂ ਆ ਗਏ 37 'ਚ। ਅੱਛਾ, ਪਹਿਲੇ ਆ ਗਏ ਤੁਸੀਂ? ਮੇਰਾ ਵਿਆਹ ਰੱਖਿਆ। ਮਾਂ ਸਾਡੀ ਕਹਿੰਦੀ ਵੀ ਵਿਆਹ ਕਰਨਾ, ਮੈਂ ਇੱਥੇ ਨਹੀਂ ਕਰਨਾ ਵਿਆਹ। ਅੱਛਾ, ਪਿੰਡ ਜਾ ਕੇ ਕਰਨਾ? ਇੱਥੇ ਲੋਕਾਂ ਦੇ ਬਣ ਦੀ ਲੱਕੜੀ ਇਕੱਠੀ ਹੋਈ ਹੋਆ, ਸਾਨੂੰ ਕੋਈ ਜਾਣਦਾ ਨਾ ਬੁੱਝਦਾ ਨਾ। ਅਸੀਂ ਆਪਣੇ ਪਿੰਡ ਜਾ ਕੇ ਕਰਾਂਗੇ, ਆਪਣੇ ਸਰੀਕੇ 'ਚ ਕਰਾਂਗੇ। ਉੱਥੇ ਸਮਾਨ ਕਿੱਦਾਂ ਆਉਣਾ ਸਾ? ਇੰਨਾ ਸਮਾਨ ਨਾ ਲਗਾ ਖਲਾਸ ਲੱਗੇ ਹੋਏ, ਬੜੇ ਕੰਮ ਭਾਰੇ ਕੀਤੇ ਹੋਏ।
ਉਹਦੇ 3 ਭਰਾ ਸੀ, ਛੋਟਾ ਭਰਾ ਛੱਡਿਆ ਮੱਥੇ ਸਮਾਨ ਕੋਲ ਛੱਡ ਜਾਂਦਾ। ਉਹਦਾ ਰਤਨ ਸਿੰਘ ਸੀਗਾ। ਤੁਹਾਡਾ ਕੀ ਨਾਂ ਆ ਬਾਬਾ ਜੀ? ਮੇਰਾ ਨਾਂ ਹਰਬੰਸ। ਪਿਤਾ ਜੀ ਦਾ ਕੀ ਨਾਂ ਸੀਗਾ? ਫਕੀਰ ਚੰਦ। ਸਾਨੂੰ 47 ਇਸ ਵੇਲੇ ਅਸੀਂ ਇੱਥੇ ਤੇ ਇੱਥੇ ਵੀ ਕਹਿੰਦੇ ਮੁਸਲਮਾਨ ਬਹੁਤ ਸੀਗੇ। ਇੱਥੇ ਸੀਗੇ ਮੁਸਲਮਾਨ ਸੀ। ਇੱਥੇ ਦੇ ਕਿਸੇ ਮੁਸਲਮਾਨ ਦੇ ਨਾਂ ਚੇਤੇ ਆ? ਹਾਂ ਦੱਸੋ ਤਾਂ। ਬੇਬੀਆਂ ਦੇ ਮੇਰਾ ਬੇਬੀ, ਮੌਲਾ ਬੇਬੀ, 6-7 ਤੱਕ ਉਰਦੂ ਸਿੱਖ ਲੱਕੜੀ ਦੇ ਚੱਲਦੇ ਅੱਛਾ ਜੀ। ਬੇਬੀਆਂ ਦੇ। ਉਹ ਜਿਨ੍ਹਾਂ ਤੋਂ ਤੁਸੀਂ ਪੜ੍ਹਦੇ ਸੀ ਉਹਨਾਂ ਟੀਚਰਾਂ ਦੇ ਨਾਂ ਯਾਦ ਆ? ਗੁਲਾਮ ਨਬੀ ਮੁਸਲਮਾਨ, 1300 ਮਾਸਟਰ। ਚੌਥੀ ਤੱਕ ਸਾਡੇ ਪਿੰਡ ਸੀਗਾ। ਸਾਨੂੰ ਆਵਾਗਤ ਬੰਗਲੇ ਜਾਣਾ ਪਿਆ ਕਰੇ। 8ਵੀਂ ਦਾ ਹੀ ਸਕੂਲ ਸੀਗਾ।